ਜੀ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ। ਉਮੀਦ ਕਰਨਾ ਸਾਰੇ ਵੀਰ ਖੈਰੀਅਤ ਨਾਲ ਹੋਣਗੇ। ਤੇ ਅੱਜ ਆਪਾਂ ਵੀਰ ਸਈਦ ਕੋ ਆਏ ਸਾਂ। ਉਹਨੇ 2-3 ਕੰਮ ਬਦਲੇ ਨੇ, ਠੀਕ ਹੈ। ਤੇ ਆ ਹੁਣ ਇੱਕ ਹੋਰ ਕੰਮ ਸ਼ੁਰੂ ਕੀਤਾ। ਆ ਬੱਚੇ ਬੁੱਚੇ ਲਿਆ ਕੇ ਤੇ ਉਹ ਆਂਦਾ ਪਾਲ ਕੇ ਵੇਚਣੇ ਨੇ। ਤੇ ਆਪਾਂ ਉਹਨੂੰ ਪੁੱਛਦੇ ਆ ਵੀ ਇਹਦੇ ਤੇ ਕੀ ਖਰਚਾ ਆ, ਕਿਉਂ ਤੂੰ ਇਹ ਕੰਮ ਕਰਨ ਲੱਗਾ ਵਾ, ਕੀ ਮਸਲਾ ਬਣਿਆ, ਠੀਕ ਹੈ। ਤੇ ਚੱਲਨੇ ਆ, ਜੋ ਪੁੱਛ ਦੱਸ ਕਰਨੇ ਆ। ਤੇ ਬਾਕੀ ਕੰਮ ਦੇ ਹਿਸਾਬ ਨਾਲ ਠੀਕ ਹੈ। ਅਗਰ ਉਹਦਾ ਕੰਮ ਨਹੀਂ ਚੱਲਦਾ ਤੇ ਕਿਸੇ ਦਾ ਵੀ ਉਹਦੇ ਨੂੰ ਛੱਡ ਕੇ ਕਿਸੇ ਦਾ ਵੀ ਨਹੀਂ ਚੱਲਦਾ ਤੇ ਚਲੋ ਬਦਲਣਾ ਚਾਹੀਦਾ ਵਾ, ਠੀਕ ਹੈ। ਇਹਦੇ 'ਚ ਕੋਈ ਦੂਜੀ ਤੀਜੀ ਗੱਲ ਕੋਈ ਨਹੀਂ। ਬਾਕੀ ਠੀਕ ਹੈ, ਰੋਜ਼ੀ ਕਮਾਣੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਔਖੀ, ਠੀਕ ਹੈ। ਤੇ ਇਹ ਹੀ ਭਾਈ ਸਈਦ ਨਾਲ ਹੋਇਆ ਵਾ। ਹੁਣ ਪੁੱਛ ਦੱਸ ਕਰਨੇ ਆ ਭਾਈ। ਬਾਕੀ ਹੋਰ ਤੁਸੀਂ ਸੁਣਾਓ, ਸਭ ਠੀਕ ਠਾਕ? ਬੈਠਾ ਤਾਂ ਪਰੇਸ਼ਾਨ ਹੀ ਹੈ, ਚਲੋ ਪੁੱਛ ਦੱਸ ਕਰ ਲੈਨੇ ਆ। ਪਰੇਸ਼ਾਨ ਤਾਂ ਇਸ ਦੌਰ 'ਚ ਹਰ ਬੰਦਾ ਹੀ ਹੈ। अस्सलामुअलैकुम। वालेकुम सलाम ਵੀਰੇ, ਕੀ ਹਾਲ ਚਾਲ? ठीक ठाक। किवें अज कल्ला जिहा बैठा सी, मैं क्या पता करा बई। ਹੋਰ ਸੁਣਾਓ ਤੁਸੀਂ? ਠੀਕ हाँ ਠਾਕ? सारे ठीक ठाक, शुक्र आ। ਚਲੋ ਸ਼ੁਕਰ ਅਲਹਮ। मैं सुनिया भी काम वो भी छड्डता, शहर वाला भी, दुकान वाला भी। ਭਾਨ ਗੱਲ ਤਾਂ ਇਹ ਆ, हाँ ਜਿੱਧਰ ਮੂੰਹ ਕਰਦੇ ਆ ਨਾ हाँ ਉਧਰ ਹੀ ਜਿਹੜਾ ਨਾ ਕੰਮ ਥੱਲੇ ਜਾਂਦਾ। ਅਸੀਂ ਨਾ ਪਾਲੀ ਇਹ 2 ਗਾਵਾਂ ਸਨ, ਮੈਂ ਕਿਹਾ ਚਲੋ ਕੱਪੜੇ ਦੁਕਾਨ ਪਾ ਲੈਂਦੇ। अच्छा ਉਹ 1 ਸਾਲ ਹੀ ਹੋਇਆ ਵਾ हाँ ਦੁਕਾਨ ਪਾਈ ਕੱਪੜੇ ਦੀ। अच्छा ਉੱਥੋਂ ਭਾਈ ਹੁਣ ਕੀ ਕਰੀਏ, ਥੱਲੇ ਤੋਂ ਸਾਡੇ 6-6 ਫੁੱਟ ਮਿੱਟੀ ਚੱਕੀ ਗਈ ਹੈ। आहो ਮਾਈਆਂ ਥੱਲੇ ਖੜੀਦਾ ਸੀ, ਉੱਤੋਂ ਥਾਨ ਫੜਾਉਂਦੇ ਆ ਵੀ ਆ ਦੇਖ ਲਓ ਮਾਈਆ ਕੱਪੜੇ। ਉੱਥੇ ਕੋਈ ਗਾਹਕੀ ਨਹੀਂ, ਕੋਈ ਲੈਣੀ ਨਹੀਂ। ਉੱਥੇ ਪਰੇਸ਼ਾਨ ਹੋ ਗਏ। ਇੱਕ ਬਾਬਾ ਸੀ ਵਿਚਾਰਾ, हाँ ਉਹਨੇ ਮੈਨੂੰ ਇੱਕ ਮਸ਼ਵਰਾ ਦਿੱਤਾ, ਪੁੱਤਰ ਤੂੰ ਐਵੇਂ ਕਰ, हाँ ਇਹਨੂੰ 4 ਦਿਨ ਜਿਹੜਾ ਨਾ ਵੀ ਬੰਦ ਕਰ ਦੇ। ਇੱਥੇ ਨਾ ਹੀ ਗਾਹਕ ਵੜਨੇ ਆ, ਕਿਉਂਕਿ 6 ਫੁੱਟ ਥੱਲੇ ਬੀਬੀ ਕਿਵੇਂ ਉੱਤੇ ਚੜ ਕੇ ਵੀ ਜਾਨੀ ਕੱਪੜਾ ਖਰੀਦ ਸਕਦੀ ਹੈ ਯਾਰ। आहो वे पौड़ियां जी ਬੀਬੀਆਂ ਥੱਲੇ ਖੜੀਆਂ ਨੇ, ਅਸੀਂ ਉੱਤੇ ਟੰਗੇ ਆ। ਮੁੜ ਕੇ ਜੀ ਮੈਂ ਬਾਬਾ ਨੂੰ ਨਾਲ ਲਿਆਇਆ, ਮੈਂ ਕਿਹਾ ਜੀ ਆਹ ਹਵੇਲੀ ਵੇਖ ਲਓ। ਤੇ ਉਹਨੇ ਕਿਹਾ ਪੁੱਤਰਾ ਗੱਲ ਹੈ, ਤੇਰੀ ਹਵੇਲੀ ਵੀ ਖੁੱਲੀ, ਗਾਈਆਂ ਤੇਰੀਆਂ ਹਨ, ਤੂੰ ਐਵੇਂ ਕਰ ਵੀ ਜਿਹੜਾ ਨਾ 3 ਮਹੀਨੇ ਬੱਚੇ ਕੋ 12-13 ਲੈ ਲੈ, 3 ਮਹੀਨਿਆਂ ਬਾਅਦ ਵੇਚ ਦਿਆ। हाँ बिल्कुल, ये भी सही है। ਉਹ ਮੇਰੇ ਕੋਲ ਗੱਲ ਜਿਹੜੀ ਨਾ ਦਿਮਾਗ 'ਚ ਬਹਿ ਗਈ। ਆ ਵੀ ਹੁਣ ਉੱਥੇ ਪਾਰਸਲ ਵਾਲਾ ਕੰਮ ਤਾਂ ਹੋ ਨਹੀਂ ਸਕਦਾ ਵੀ ਦੁਕਾਨਦਾਰ ਉੱਤੋਂ ਇੰਜ ਪਾ ਕੇ ਉਹ ਛੱਲੀ ਜਿਹੀ ਦੇ ਵਿੱਚ ਥੱਲੇ ਸੁੱਟ ਦੇਣਾ ਹੈ। ਭਾਈ ਇਹ ਤਾਂ ਸਾਡਾ ਬਾਂਦਰ ਵਾਲਾ ਹਿਸਾਬ ਹੀ ਹੋਇਆ ਵੀਰੇ। ਆਹੋ ਇਹ ਤਾਂ ਕਦੀ ਟਾਲੀ ਤੇ ਚਾੜ ਦਿੰਦੇ ਤੇ ਕਦੀ ਥੱਲੇ ਸਿੱਟ ਦਿੰਦੇ। ਆ ਵੀ ਸ਼ਹਿਰ ਹੁਣ ਤੂੰ ਵੇਖਿਆ ਜਾ ਕੇ ਬਰਾਨ ਹੋਇਆ ਵਾ ਇੰਜ ਜਿਵੇਂ। ਹਕੂਮਤ ਪੰਜਾਬ ਨੇ ਸਾਨੂੰ ਸੂਲੀ ਤੇ ਟੰਗ ਦਿੱਤਾ। ਹਾਂ ਇਹ ਤਾਂ ਅਸੀਂ ਮਰਦੇ ਦਮ ਭੁੱਲਣਾ ਹੀ ਨਹੀਂ ਨਾ। ਭੁੱਲਣਾ ਹੀ ਇਹ ਜੋ ਸਾਡੇ ਨਾਲ ਹੋ ਗਈ ਆ ਨਾ ਬਾਈ, ਇਹ ਨਹੀਂ ਅਸੀਂ ਭੁੱਲ ਸਕਦੇ। ਹੁਣ ਆ ਜਿਹੜੀਆਂ ਗਾਵਾਂ ਵਾ ਫਰਜ਼ ਕਰੋ ਆ ਆਪਣੀਆਂ, ਮੇਰੇ ਕੋਲ ਜਿਹੜੀ ਤੁਸੀਂ ਅੱਗੇ ਵੇਖੀਆਂ ਸਨ ਉਹ ਆਹੋ ਇਹਨੇ ਮੈਂ ਲਿਆਉਣੇ ਨੇ ਜੀ। ਵੇਖੋ ਜੀ, ਸਾਲ ਦਾ 6 ਮਹੀਨਿਆਂ ਦਾ ਬੱਚਾ ਲਿਆਇਆ ਕਰਨਾ, 50-60 ਹਜ਼ਾਰ ਦਾ ਲੱਭ ਜਾਇਆ ਕਰਨਾ। ਆ ਇੱਕ ਲਿਆਂਦਾ ਵੇਖੋ ਜੀ, ਆ ਉਰਲੇ ਪਾਸੇ ਜਿਹੜਾ ਖਲੋਤਾ ਉਹ ਤੇ ਮੇਰੇ ਘਰ ਦਾ ਆ ਜਿਹੜਾ ਉਰਲਾ। ਹਾਂਜੀ ਇਹ ਵੇਖੋ ਨਾ, ਆ ਉਰਲਾ ਕਿ ਪਰਲਾ? ਆਹ ਹੀ ਆਪਾਂ ਸਾਇਦ ਲਿਆਉਣਾ। ਆ ਜਿਹੜਾ ਇਹ ਜੀ ਇਹਨੂੰ ਦੇਸੀ ਬੱਚਾ ਪਾਉਂਦੇ ਆ, ਪੰਜਾਬੀ ਜ਼ਬਾਨ ਲੋਲਾ ਇਹਨੂੰ ਆਂਦਾ। ਆ ਲੋਲਾ ਇਹ ਏਡੇ ਵੱਛੇ ਲੈਣੇ ਮੈਂ 50,000 ਦਾ ਲਿਆ ਜੀ। ਸਹੀ ਆ। ਏਡੇ ਆਪਾਂ 12 ਹੋਰ ਲੈ ਆਉਣੇ। ਬਿਲਕੁਲ ਸਹੀ ਇਹ ਹੈ। ਖੁਰਲੀ ਵਹਿੰਦੇ ਹਾਂ ਇੱਥੇ ਇਹਨਾਂ ਦਾ ਖੁੱਲੇ ਛੱਡਿਆ, ਪਰ ਰੱਸੀਆਂ ਰੁੱਸੀਆਂ ਇਹਨਾਂ ਨੂੰ ਕੋਈ ਨਹੀਂ ਪਾਣੀਆਂ। ਮਖਾਨੇ ਨੇੜੇ ਹੋ ਕੇ ਇੱਥੇ ਤਾਂ ਸੂਰਜ ਪੈਣ ਡਿਆ ਸੀ। ਅੱਛਾ ਆ ਹੁਣ ਬਣਵਾਈ ਹੈ? ਹਾਂ ਦੇਖੋ ਜੀ, ਇਹਦੇ ਉੱਤੋਂ ਹਾਂ ਇੰਜ ਪੈਪ ਲੱਗ ਜਾਣਾ ਜੀ। ਸਹੀ ਆ। ਠੀਕ ਹੈ, ਇਹਦੇ ਚ ਅਸੀਂ ਇਹਨੂੰ ਰੱਸੀਆਂ ਕੋਈ ਨਹੀਂ ਪਾਣੀਆਂ ਤੇ ਹਾਂ ਖੁੱਲੇ ਰਹਿਣ ਦੇਣੇ ਨੇ। ਮੁੜ ਕੇ ਜੀ ਉਹ ਡਿੱਗੀ ਪਾਣੀ ਵਾਲੀ, ਪਾਣੀ ਪੀਣ ਕੇ ਸਾਨੂੰ ਇਹਦੇ ਵਿੱਚ ਚਾਹੀਦੀ ਤੂੜੀ, ਹਾਂ ਵੰਡਾ ਆਹੋ ਤੇ ਜਿਵੇਂ ਕਣਕ ਦਲਾ ਲਾਂਗੇ। ਹਾਂ ਹਾਂ ਇਹ 3 ਮਹੀਨੇ ਇਹਨੇ ਕਿ ਆਪਣਾ ਪੂਰਾ ਕਰਕੇ ਜੋ ਮਾਲਕ ਨੇ ਰੋਜ਼ੀ ਲਿਖੀ ਉਹ ਸਾਨੂੰ ਲੱਭ ਜਾਇਆ। ਅੱਛਾ ਮਸਲਨ ਹੁਣ ਆ ਨਿਜ਼ਾਮ ਇੱਕ ਇਹ ਖੁਰਲੀ ਤਿਆਰ ਕਰਦੇ ਪਏ ਜੀ। ਆਹੋ ਇੱਕ ਇਹਨਾਂ ਗਾਈਆਂ ਨੂੰ ਆਪਾਂ ਕੱਢ ਦੇਣਾ, ਪਰਲੇ ਪਾਸੇ ਇੱਕ ਨਵੀਂ ਖੁਰਲੀ ਬਣਾਈ। ਗਾਈਆਂ ਦੇ ਅੰਦਰ, ਇਸ ਹਵੇਲੀ ਦੇ ਅੰਦਰ ਗਾਈਆਂ ਨਹੀਂ ਰੱਖਣੀਆਂ, ਹਾਂ ਉਹ ਉਧਰਲੀ ਸਾਈਡ ਤੇ ਹੋ ਜਾਣੀ। ਅੱਛਾ ਉਹ ਵੀ ਵੇਖਦੇ ਆ ਆਪਾਂ ਜਗ੍ਹਾ। ਤੇ ਤੇਰੀ ਗੱਲ ਸਹੀ ਹੈ ਯਾਰ, ਮਕਸਦ ਹੈ ਵੀ ਕੰਮ ਜੇਕਰ ਇੱਕ ਨਹੀਂ ਚੱਲ ਰਿਹਾ ਤਾਂ ਉਹਨੂੰ ਚੇਂਜ ਕਰਨਾ ਚਾਹੀਦਾ ਵਾ। ਇਹਦੇ 'ਚ ਤਾਂ ਦੂਜੀ ਤੀਜੀ ਗੱਲ ਕੋਈ ਨਹੀਂ। ਤੇ ਵੀਰੋ ਇਹ ਗੱਲ ਇਹਦੇ 'ਚ ਕੋਈ ਮਿਹਣਾ ਨਹੀਂ। ਇੱਕ ਕੰਮ ਨਹੀਂ ਤੁਹਾਡਾ ਸੈੱਟ ਤੇ ਤੁਸੀਂ ਦੂਸਰਾ ਕਰ ਸਕਦੇ ਹੋ। ਤੇ ਆ ਬਹੁਤ ਅੱਛਾ, ਮੈਨੂੰ ਤਾਂ ਪਸੰਦ ਆਇਆ ਕੰਮ। ਠੀਕ ਹੈ, ਇੱਕ ਆ ਖੁਰਲੀ ਆ। ਇਹ ਗਾਈਆਂ ਆਪਾਂ ਜਿਹੜੀਆਂ ਨਾ ਇਧਰਲੀ ਸਾਈਡ ਤੇ ਕਰ ਦੇਣੀਆਂ। ਅੱਛਾ ਆ ਜਿਹੜੀ ਇਹ ਇੱਧਰ ਕਰ ਦਿਆਂਗੇ। ਹਾਂ ਤੇ ਬਕਾਇਆ ਮਾਹੌਲ ਉਧਰ ਖੁੱਲਾ ਹੋ ਜਾਏਗਾ, ਬੱਚੇ ਖੁੱਲੇ ਫਿਰਨਗੇ। ਤੂੜੀ 500 ਮਣ ਤੂੜੀ ਸਟਾ ਲਾਂਗੇ ਤੇ ਬਕਾਇਆ ਨਿਜ਼ਾਮ ਚਲਾਵਾਂਗੇ ਇਨਸ਼ਾਅੱਲਾ। ਜਿਹੜਾ ਨਾ ਉਸ ਜਿਹੜਾ ਕੰਮ ਹੈ ਨਾ ਉਹ ਠੱਪਿਆ ਕਾਰੋਬਾਰ ਕੋਈ ਨਹੀਂ ਜੇ। ਹੁਣ ਇੱਕ ਬੱਚਾ ਲੈਣ ਨਹੀਂ, ਉਹ ਤਾਂ ਸ਼ਹਿਰ ਵਾਲਾ ਦਾ ਮਾਮਲਾ ਹੀ ਮੁੱਕ ਗਿਆ। ਹੁਣ ਸਾਡਾ ਈਦ ਦਾ ਸੀਜ਼ਨ ਲੱਗਣਾ ਸੀ। ਹਾਂ ਅਸਾਂ ਉੱਥੇ ਮੋਇਆ ਲਾਣਾ ਸੀ। ਸਹੀ ਗੱਲ। ਉੱਥੇ ਮਾਈਆਂ ਦੇ ਵਿਚਾਰੀ ਏਦਾਂ ਕਰ ਬੂਥਾ ਅੜ ਕੇ ਤੇ ਏਦਾਂ, ਯਾਨੀ ਕਿ ਅਸੀਂ ਉੱਤੋਂ ਖਲੋਤੇ ਹੁੰਦੇ, ਮਾਈ ਕਿਹੜੀ ਆਉਂਦੀ, ਸਾਡੀਆਂ ਨਾਸਾਂ ਉਤਾਂ ਰਹਿ ਜਾਂਦੀਆਂ। ਆਹੋ
ਨਹੀਂ ਨਹੀਂ ਇਹ ਗੱਲ ਤੇਰੀ ਠੀਕ ਆ ਤੇ ਬਹੁਤ ਸਾਨੂੰ ਚੰਗਾ ਹਾਸੇ ਵੀ ਮਾਹੌਲ ਆ। ਆਉਂਦੇ, ਕੀ ਕਰੀਏ ਭਾਈ, ਉਹ ਹਾਸੇ ਆਪੇ ਹੀ ਉਹਨੇ ਜਦੋਂ ਭੈਣ ਚੋ ਸ਼ਹਿਰ ਦਾ ਅਸੀਂ ਹਾਲਾਤ ਆ ਟੰਗੇ ਪਏ ਆ। ਮੈਂ ਨਾ ਉੱਥੇ ਤੋਂ ਉਹਨਾਂ ਨੇ ਪੁੱਟ ਇੰਜ ਜਿਵੇਂ ਇਹ ਤਾਂ ਬਰਾਨ ਨਹੀਂ ਕੀਤੀ ਹੁੰਦੀ ਜਿੱਦਾਂ ਕੋਈ ਚੀਜ਼। ਬਾਂਦਰ ਟਾਲੀ ਤੇ ਚੜ ਜਾਂਦੇ ਤੇ ਅਸੀਂ ਥੱਲੋਂ ਇੰਜ ਆਪਾਂ ਵੇਖਦੇ ਹੁੰਦੇ ਛੋਟੇ ਹੁੰਦੇ, ਆਹੋ। ਉਹ ਹਿਸਾਬ ਉੱਥੇ ਡਾਰਾਂ ਵਾਲੇ ਹੋਇਆ ਜੇ। ਨਹੀਂ ਨਹੀਂ ਜੀ ਠੀਕ ਕੀਤਾ ਤੁਸੀਂ ਆ ਜਿਹੜਾ ਕੰਮ ਚੇਂਜ ਕਰਕੇ ਨਾ। ਇਹ ਹੁਣ 12 ਵੱਛੇ ਲਿਆਉਣੇ ਭਾਈ ਹੁਣਾਂ ਨੇ ਚੌਧਰੀ ਸਾਹਿਬ, ਤੇ ਬਾਕੀ ਆ ਗਾਵਾਂ ਸ਼ੋਆਂ ਅੱਗੇ ਹੈ ਸਨ। 12 ਵੱਛੇ ਸਾਂਭ ਦਿੱਤੀ ਜਾਵੇ ਨਾ ਉਹਨਾਂ ਨੂੰ ਚੰਗੀ ਤੇ ਚੋਰੀ ਚੰਗੇ ਭਲੇ ਅੱਲਾਹ ਤਾਲਾ ਰੋਜ਼ੀ ਦਿੰਦਾ ਵਾ। ਆਹੋ ਇਨਸ਼ਾਅੱਲਾ ਜੀ। ਤੇ ਬਾਕੀ ਅੱਲਾਹ ਖੈਰ ਕਰੇ, ਜਦੋਂ ਬੱਚੇ ਆਏ ਫਿਰ ਤੁਹਾਡੇ ਨਾਲ ਵਿਖਾਵਾਂਗੇ ਵਿਖਾਵਾਂਗੇ। ਇਨਸ਼ਾਅੱਲਾ। ਤੇ ਤੁਹਾਨੂੰ ਵੀ ਅਸੀਂ ਇਹ ਮਸ਼ਵਰਾ ਦਿੰਦੇ, ਕੋਈ ਇੰਜ ਦਾ ਹੱਲ ਸੋਚੋ ਤੇ ਇੱਥੇ ਕੋਈ ਸ਼ੈ ਨਹੀਂ ਰਹਿ ਜਾਣੀ ਜੇ। ਮੈਂ ਦੱਸਿਆ, ਹਾਂਜੀ ਇਹ ਤਾਂ ਆਪਾਂ ਟੁੰਗੇ ਗਏ ਜੇ, ਟੁੰਗੇ ਗਏ ਇਹ ਬਿਲਕੁਲ ਹੀ ਆਪਾਂ ਟੁੰਗੇ ਗਏ ਜੇ। ਬਿਲਕੁਲ ਜੀ। ਆਪਣਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ ਸਾਨੂੰ, ਤੇ ਅੱਲਾਹ ਹਾਫਿਜ਼।